ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 5 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹ 'ਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਸ਼ਰੀਫ ਖਾਨਦਾਨ ਦੇ ਬਾਰੇ ਹੈ, ਕਿਉਂਕਿ ਹਜੇ ਤੱਕ ਫਰਿੱਜ 'ਚ ਲੱਗੇ ਨੇ। ਉਧਰ ਤੁਹਾਨੂੰ ਪਤਾ ਹੈ ਕਿ ਜੋ ਕੁਝ ਕਰਨਾ ਸੀ ਉਹਨਾਂ ਕਰ ਛੱਡਿਆ। ਹਿੰਦੁਸਤਾਨ ਵਾਲਿਆਂ ਨੇ ਉਹਨਾਂ ਪਾਣੀ ਬੰਦ ਕਰ ਛੱਡਿਆ। ਕੋਈ 7000 ਕਿਊਸਿਕ ਚਨਾਬ ਮਤਲਬ ਚਨਾਬ ਦਾ, ਤੇ ਕੋਈ 5000 ਕਿਊਸਿਕ ਪਾਣੀ ਜਿਹੜਾ ਉਹ ਜੇਹਲਮ ਦਾ ਉਹਨਾਂ ਨੇ ਡੱਕ ਛੱਡਿਆ। ਔਰ ਦਰਿਆਏ ਸਿੰਧ ਦੇ ਉੱਤੇ ਮੇਰਾ ਖਿਆਲ ਉਹਨਾਂ ਦੇ ਕੋਲ ਅਜੇ ਤੱਕ ਇੰਨੀ ਕਪੈਸਿਟੀ ਨਹੀਂ ਹੈ। ਅਗਰ ਹੁੰਦੀ ਤਾਂ ਉਹਨਾਂ ਨੇ ਉਹ ਵੀ ਡੱਕ ਛੱਡਣਾ ਸੀ। ਬਹਰਹਾਲ ਉਹ ਉਹਨਾਂ ਨੇ ਪਾਣੀ ਜਿਹੜਾ ਉਹ ਡੱਕ ਛੱਡਿਆ। ਦੂਸਰੇ ਪਾਸੇ ਉਹਨਾਂ ਨੇ ਜੰਗ ਦੀਆਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਨੇ। ਹਰ ਪਾਸੇ ਉਹਨਾਂ ਨੇ ਉੱਥੇ ਡਰਮ ਵਜਾਉਣੇ ਸ਼ੁਰੂ ਕੀਤੇ ਨੇ। ਮੋਦੀ ਸਾਹਿਬ ਬਿਹਾਰ 'ਚ ਗਏ ਸਨ, ਉੱਥੇ ਉਹਨਾਂ ਤਕਰੀਰ ਝਾੜੀ ਹੈ ਅਤੇ ਉਹਦੇ 'ਚ ਉਹਨਾਂ ਕਿਹਾ ਵੀ ਅਸੀਂ ਘਰ ਤੱਕ ਛੱਡ ਕੇ ਆਵਾਂਗੇ ਅਤੇ ਪੂਰਾ ਜਨਾਬ ਬੰਬੇ ਬੁਲਾ ਦਿਆਂਗੇ ਅਤੇ ਬੜਾ ਤਗੜਾ ਹਮਲਾ ਕਰ ਦਿਆਂਗੇ। ਜਿਵੇਂ ਇਸ ਪਾਸੇ ਜਿਹੜਾ ਹੈ ਉਹ ਮਖਾਣੇ ਲੈ ਕੇ ਬੈਠੇ ਨੇ ਸਾਰੇ ਵੀ ਤੁਸੀਂ ਆਉਣਾ ਅਤੇ ਸਾਰਿਆਂ ਨੇ ਲੰਮਿਆਂ ਪੈ ਜਾਣਾ ਅਗਲੇ ਪਾਸੇ। ਬਹਰਹਾਲ ਚਲੋ, ਭਾਜਦਿਆਂ ਨੂੰ ਵਾਹਣ ਸਾਂਝਾ ਹੁੰਦਾ, ਭਾਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਇਹਦਾ ਮਤਲਬ ਭਾਜਦਿਆਂ ਨੂੰ ਵਾਹਣ ਦਾ ਮਤਲਬ ਵਾਹਣ ਉਸ ਖੇਤ ਨੂੰ ਆਖਦੇ ਨੇ ਜਿਹੜਾ ਫਸਲ ਬੀਜਣ ਤੋਂ ਪਹਿਲਾਂ ਜਿਹਦੇ 'ਚ ਹਲ ਵਾਇਆ ਹੁੰਦਾ। ਅਤੇ ਉਹ ਜਦੋਂ 4 ਦਿਹਾੜੇ ਹੋ ਜਾਣ ਹਲ ਵਾਏ ਨੂੰ ਅਤੇ ਉਹ ਜ਼ਮੀਨ ਸਖਤੀ ਹੋ ਜਾਂਦੀ, ਉਹਦੇ 'ਚ ਫਿਰ ਨੱਠਣਾ ਥੋੜ੍ਹਾ ਜਿਹਾ ਜਾਂ ਨਰਮ ਵੀ ਹੋਵੇ ਤਾਂ ਉਹਦੇ 'ਚ ਨੱਠਣਾ ਔਖਾ ਹੁੰਦਾ, ਕਿਉਂਕਿ ਪੈਰ ਉਹਦੇ ਵਿੱਚ ਫਸਦਾ ਹੈ ਤੁਹਾਡਾ। ਤਾਂ ਇਸ ਲਈ ਪੰਜਾਬੀ ਦੀ ਇੱਕ ਮਿਸਾਲ ਹੈ ਕਿ ਜਦੋਂ ਦੋਵੇਂ ਬੰਦੇ ਬਰਾਬਰ 'ਤੇ ਭੱਜਣ ਅਤੇ ਹਾਲਾਤ ਮੁਸ਼ਕਿਲ ਹੋਣ ਤਾਂ ਫਿਰ ਇੱਕੋ ਜਿਹਾ ਹੀ ਪੈਂਡਾ ਹੁੰਦਾ, ਇੱਕ ਦੂਜੇ ਨੂੰ ਇੱਕੋ ਜਿਹੀ ਤਕਲੀਫ ਹੁੰਦੀ ਹੈ। ਅਤੇ ਅਗਰ ਹਿੰਦੁਸਤਾਨ ਇਸ ਪਾਸੇ ਨੂੰ ਤੁਰੇਗਾ ਤਾਂ ਇਹਦੇ ਵਿੱਚ ਕੋਈ ਚੰਗੀ ਗੱਲ ਤਾਂ ਕਿਸੇ ਵਾਸਤੇ ਵੀ ਨਹੀਂ, ਨਾ ਉਹਨਾਂ ਵਾਸਤੇ ਨਾ ਸਾਡੇ ਵਾਸਤੇ। ਲੇਕਿਨ ਬਹਰਹਾਲ ਇਹ ਮਾੜਾ ਕੰਮ ਹੀ ਹੈ, ਹਟ ਜਾਣ ਇਸ ਤੋਂ ਤਾਂ ਚੰਗਾ ਹੈ। ਲੇਕਿਨ ਅਸਲ ਗੱਲ ਤਾਂ ਅਸੀਂ ਕਰਨ ਡਏ ਸ਼ਰੀਫ ਖਾਨਦਾਨ ਦੀ। ਉਹ ਚੁੱਪ ਨੇ ਬਿਲਕੁਲ, ਇੰਜ ਨੇ ਜਿਵੇਂ ਆਪਣਾ ਮੇਰਾ ਸਾਇਲੈਂਟ ਮੋਡ 'ਤੇ ਮੋਬਾਈਲ ਲਾਉਂਦੇ ਹੋ ਨਾ ਕਦੀ, ਜਿਹਦਾ ਵਾਈਬਰੇਟਰ ਵੀ ਬੰਦ ਕਰ ਦਿੰਦੇ ਹੋ। ਮੀਆਂ ਸਾਹਿਬ ਉੱਥੇ ਨਿਕਲੇ ਸਨ ਘਰੋਂ, ਉਹਨਾਂ ਦੇ ਕੋਲੋਂ ਸਹਾਫੀਆਂ ਨੇ ਸਵਾਲ ਪੁੱਛੇ। ਉਹਨਾਂ ਨੇ ਆਖਿਆ ਵੀ ਮੈਂ ਤਾਂ ਮਸਤ ਹੈ। ਸ਼ੁਕਰ ਉਹਨਾਂ ਕੰਨਾਂ 'ਚ ਮੁੰਦਰਾਂ ਪਾ ਕੇ ਅਤੇ ਗਲ ਦੇ ਵਿੱਚ ਕੋਈ ਮਾਲਾ ਸ਼ਾਲਾ ਪਾ ਕੇ ਤੇ ਉੱਥੇ ਧਮਾਲ ਪਾਉਂਦੇ ਨਹੀਂ ਬਾਹਰ ਨਿਕਲੇ, ਕਿਉਂਕਿ ਜਿਵੇਂ ਉਹਨਾਂ ਨੂੰ ਸਵਾਲ ਪੁੱਛਿਆ ਉਹਨਾਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਕਿਹਾ ਵੀ ਮੈਨੂੰ ਤਾਂ ਪਤਾ ਹੀ ਕੋਈ ਨਹੀਂ, ਮੈਂ ਕੌਣ ਆ, ਮੈਂ ਕਿੱਥੇ ਆਇਆ, ਮੈਨੂੰ ਕੌਣ ਲਿਆਇਆ, ਮੇਰਾ ਕੀ ਲੈਣ ਦੇਣ ਇਹਨਾਂ ਗੱਲਾਂ ਨਾਲ, ਮੇਰੇ ਕੋਲੋਂ ਇਹ ਸਵਾਲ ਨਾ ਪੁੱਛੋ। ਮੈਂ ਤਾਂ ਬਿਲਕੁਲ ਖਾਮੋਸ਼ ਹਾਂ। ਬਹਰਹਾਲ ਜੋ ਵੀ ਇਹ ਮਾਮਲਾ ਹੋਣਾ ਸੀ ਉਹ ਤਾਂ ਗਿਆ ਹੁਣ ਪਾਕਿਸਤਾਨ ਦੇ ਨਾਲ ਵੀ, ਅਤੇ ਜੋ ਕੁਝ ਹਿੰਦੁਸਤਾਨ ਕਰ ਰਿਹਾ। ਲੇਕਿਨ ਹਜੇ ਤੱਕ ਬਾਜੀ ਮਰੀਮ ਵੀ ਚੁੱਪ ਹੈ ਅਤੇ ਆਪਣਾ ਨਵਾਜ਼ ਸ਼ਰੀਫ ਸਾਹਿਬ ਵੀ ਚੁੱਪ ਨੇ। ਸ਼ਹਿਬਾਜ਼ ਸ਼ਰੀਫ ਵਿਚਾਰਾ ਚੁੱਪ ਹੀ ਚੁੱਪ ਹੈ। ਉਹਨੂੰ ਤਾਂ ਜਿੰਨਾ ਕੁ ਆਖ ਦੇਣਗੇ, ਜਿੰਨੀ ਕੁ ਉਹਨੂੰ ਚਾਬੀ ਚਾੜ ਦੇਣੇ, ਉਹ ਘੜੀ ਨਹੀਂ ਹੁੰਦੀ ਜਾਂ ਖਿਲਾਉਣਾ ਹੁੰਦਾ ਚਾਬੀ ਵਾਲਾ, ਉਹਨਾਂ ਕੋਲ ਚੱਲ ਪੈਣਗੇ। ਲੇਕਿਨ ਇੱਕ ਬੋਲਿਆ ਇਹਨਾਂ 'ਚੋਂ, ਇੱਕ ਬੋਲਿਆ ਅਤੇ ਉਹ ਆਂਦੇ ਨਾ, ਇੱਕ ਮੁਹਾਵਰਾ ਹੈ, ਮੈਂ ਵੈਸੇ ਨਹੀਂ ਆਂਦਾ, ਕਿਸੇ ਨੂੰ ਮੁਰਦਾ ਨਹੀਂ ਆਂਦਾ, ਰੱਬ ਜ਼ਿੰਦਗੀ ਦੇਵੇ। ਲੇਕਿਨ ਉਹ ਕੋਈ ਮੁਹਾਵਰਾ ਨਾ ਵੀ ਮੁਰਦਾ ਬੋਲੂ ਖੱਫਣ ਹੀ ਪਾੜੂ, ਉਹ ਜਿਹੜਾ ਪੰਜਾਬੀ ਦਾ ਮੁਹਾਵਰਾ ਹੈ ਨਾ, ਉਹ ਜਨਾਬ ਖਵਾਜਾ ਆਸਿਫ ਸਾਹਿਬ ਦੇ ਉੱਤੇ ਬਿਲਕੁਲ ਸਾਦਕ ਆਉਂਦਾ। ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਦਿੱਤਾ, ਇੰਟਰਵਿਊ ਅੰਗਰੇਜ਼ੀ ਚੈਨਲ 'ਤੇ ਦਿੱਤਾ। ਬੀਬੀ ਨੇ ਸਵਾਲ ਪੁੱਛਿਆ ਵੀ ਇਹ ਜੋ ਕੁਝ ਇੰਡੀਆ 'ਚ ਹੋਇਆ ਉਹ ਤੁਹਾਡੇ 'ਤੇ ਇਲਜ਼ਾਮ ਲਾਉਂਦੇ ਨੇ, ਅਤੇ ਤੁਹਾਡੇ 'ਤੇ ਮਾਜ਼ੀ 'ਤੇ ਵੀ ਇਲਜ਼ਾਮ ਲੱਗਦੇ ਨੇ ਕਿ ਪਾਕਿਸਤਾਨ ਜਿਹੜਾ ਦਹਿਸ਼ਤਗਰਦਾਂ ਦੀ ਟ੍ਰੇਨਿੰਗ ਕਰਦਾ ਹੈ, ਦਹਿਸ਼ਤਗਰਦਾਂ ਨੂੰ ਸਹੂਲਤਾਂ ਦਿੰਦਾ ਹੈ, ਦਹਿਸ਼ਤਗਰਦਾਂ ਨੂੰ ਜਿਹੜਾ ਨਾ ਉਹ ਫੈਸਿਲੀਟੇਟ ਕਰਦਾ ਹੈ, ਅਤੇ ਇੱਥੋਂ ਜਾ ਕੇ ਦਹਿਸ਼ਤਗਰਦ ਉੱਥੇ ਹਮਲਾ ਕਰਦੇ ਨੇ। ਅਤੇ ਉਹਨੇ ਅੱਗੋਂ ਨਹੀਂ ਕਿਹਾ ਵੀ ਹਿੰਦੁਸਤਾਨ ਗਲਤ ਆਖਦਾ, ਉਹਨੇ ਕਿਹਾ ਪਤਾ ਨਹੀਂ ਸਮਝ ਨਹੀਂ ਆਈ ਭਾ ਨੂੰ ਅੰਗਰੇਜ਼ੀ ਦੀ, ਜਾਂ ਜੁਗਤ ਆਈ ਸੀ ਭਾ ਨੂੰ, ਮੈਨੂੰ ਨਹੀਂ ਸਮਝ ਕੀਤਾ ਕੀ ਹੈ ਭਾਈ ਸਾਹਿਬ ਨੇ। ਬਹਰਹਾਲ ਭਾਈ ਸਾਹਿਬ ਨੇ ਇਹ ਜੋ ਹੈ ਉਹ ਅੰਗਰੇਜ਼ੀ ਵੀ ਉਂਝ ਹੀ ਬੋਲੀ ਹੈ। ਆਈ ਮੀਨ ਟੂ ਇੰਜ ਕਰਕੇ ਕੁਝ ਬੋਲਿਆ, ਅਤੇ ਉਹਨੂੰ ਅੱਗੋਂ ਆਖਿਆ ਵੀ ਆਹੋ ਅਸੀਂ 30 ਸਾਲਾਂ ਤੋਂ ਇਹੀ ਚਵਲਾ ਮਾਰਨ ਡਏ। ਉਹ ਡਰਟੀ ਵਰਕ, ਉਹ ਆਖਿਆ ਵੀ ਅਸੀਂ ਇਹ ਗੰਦਾ ਕੰਮ ਕਰਨ ਡਏ 30 ਸਾਲਾਂ ਤੋਂ, ਇਹ ਮਤਲਬ ਕਿ ਅਸੀਂ 30 ਸਾਲਾਂ ਤੋਂ ਇਹੀ ਚਵਲਾ ਮਾਰਨ ਡਏ। ਉਹ ਵੀ ਪਰੇਸ਼ਾਨ ਹੋ ਗਈ ਕਿ ਵੀ ਇਹ ਪਾਕਿਸਤਾਨ ਦਾ ਵਜ਼ੀਰ ਦਫਾ ਆਪ ਆਖਣ ਡਿਆ ਵੀ ਅਸੀਂ 30 ਸਾਲਾਂ ਤੋਂ ਹੀ ਗੰਦੇ ਕੰਮ ਕਰਦੇ, ਆਹੋ ਅਸੀਂ ਇਹ ਕੰਮ ਕਰਦੇ। ਉਹਨੇ ਪੁੱਛਿਆ ਵਾਕਿਆ ਹੀ? ਫਿਰ ਆਂਦਾ ਨਹੀਂ, ਉਹ ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ। ਬੱਲੇ ਉਹ ਸ਼ੇਰ ਬੱਗਿਆ, ਤੇਰੇ ਤੇ ਰਾਜ਼ੀ ਹੈ। ਤੈਨੂੰ ਤਾਂ ਇੰਝ ਹੀ ਲੱਗਾ ਸੀ ਵੀ ਜਿੱਦਾਂ ਉੱਥੇ ਕਿਤੇ ਮੇਰਾ ਅੰਬ ਚੂਪਣ ਡਿਆ ਤੂੰ ਬੈਠਾ ਉੱਥੇ ਸਿਆਲਕੋਟ ਦੀ ਨਹਿਰ ਦੇ ਉੱਤੇ। ਇਹ ਤੁਹਾਨੂੰ ਪਤਾ ਨਾ ਫਰੇਮ ਭਾਈ ਉਹਨਾਂ ਦਾ, ਤੁਸੀਂ ਵੇਖਿਆ ਹੀ ਇਹਨਾਂ ਦਾ ਫਰੇਮ ਜਿਹੜਾ, ਅਤੇ ਉਹ ਮਤਲਬ ਫਰੇਮ ਇਹਨਾਂ ਨੂੰ ਰੱਬ ਨੇ ਠੀਕ ਦਿੱਤਾ ਹੈ, ਲੇਕਿਨ ਇਹ ਆਪਣੀ ਕਪੈਸਿਟੀ ਤੋਂ ਬਹੁਤੇ ਚੌੜੇ ਹੋ ਕੇ ਤੁਰਦੇ ਨੇ। ਮਤਲਬ ਤੁਸੀਂ ਪੁਰਾਣੇ ਟਾਇਰ 'ਚ ਬਹੁਤੀ ਹਵਾ ਭਰ ਦਿਓ ਨਾ, ਤਾਂ ਉਹਦਾ ਕਿਸੇ ਨਾ ਕਿਸੇ ਪਾਸੇ ਚਿੱਬ ਨਿਕਲ ਆਉਂਦਾ ਹੈ ਕਿਸੇ ਟਾਇਰ ਦੇ ਵਿੱਚ। ਇਹ ਪਿੰਡਾਂ 'ਚ ਖੋਤਾ ਰੇੜੀਆਂ ਸ਼ੇੜੀਆਂ ਨੂੰ ਪੁਰਾਣੇ ਟਾਇਰ ਚੜੇ ਹੁੰਦੇ ਨੇ, ਉਹਦੇ 'ਚ ਹਵਾ ਬਹੁਤੀ ਫੂਕ ਭਰਦੇ ਉਹਨਾਂ ਦਾ ਫੋੜਾ ਨਿਕਲ ਆਉਂਦਾ ਉਹਨਾਂ ਨੂੰ ਕਿਸੇ ਪਾਸੇ ਹੁੰਦਾ। ਇਹ ਭਾਈ ਉਹਨਾਂ ਦਾ ਵੀ ਰੌਲਾ ਹੈ ਵੀ ਅਕੜਾ ਬਹੁਤਾ ਕਿਰਲੇ ਤਰ੍ਹਾਂ ਆਪਣੇ ਆਪ ਨੂੰ ਪਾ ਲੈਂਦੇ, ਤਾਂ ਫਰੇਮ ਥੋੜ੍ਹਾ ਜਿਹਾ ਫਿਰ ਟੇਢਾ ਹੋ ਜਾਂਦਾ। ਅਤੇ ਉਹ ਮੇਰਾ ਖਿਆਲ ਕਿਤੇ ਉਸ ਵੇਲੇ ਫਰੇਮ ਟੇਢਾ ਹੋਇਆ ਸੀ, ਜਾਂ ਫਿਰ ਖੰਘ ਦਾ ਕੋਈ ਸ਼ਰਬਤ ਪੀਤਾ ਸੀ, ਜਿਹੜੀ ਸਮਝ ਹੀ ਨਹੀਂ ਆਈ ਵੀ ਮੈਂ ਪਾਕਿਸਤਾਨ ਦਾ ਆਪ ਵਜ਼ੀਰ ਦਫਾ ਹੈ ਅਤੇ ਮੈਂ ਆਖਣ ਡਿਆ ਵੀ ਆਹੋ ਅਸੀਂ ਇਹ ਖੱਚਾ ਮਾਰਦੇ ਹਾਂ, ਅਸੀਂ ਇਹ ਚਗਲ ਮਾਰਦੇ ਹਾਂ।
ਅਸੀਂ ਇਹ ਗੰਦੇ ਕੰਮ ਕਰਦੇ ਹਾਂ, ਅਸੀਂ ਦਹਿਸ਼ਤਗਰਦਾਂ ਨੂੰ ਪ੍ਰਮੋਟ ਕਰਦੇ ਹਾਂ। ਬੱਲੇ ਉਹ ਸ਼ੇਰ ਬਗਿਆ। ਹੁਣ ਦੁਨੀਆ ਨੂੰ ਸਫਾਈ ਦਿੰਦੇ ਰਹੋ, ਅਗਲੇ ਆਖਣਗੇ ਵੀ ਇਹਨਾਂ ਦੇ ਤੇ ਆਪ ਵਜ਼ੀਰ ਦਫਾ ਆਂਦਾ ਵੀ ਅਸੀਂ 30 ਸਾਲ ਅਮਰੀਕਾ ਲਈ ਇਹ ਕੰਮ ਕੀਤਾ। ਇਹਨੂੰ ਹੁਣ ਕਿਸੇ ਨੇ ਪੁੱਛਿਆ, ਉਹਨਾਂ ਨੇ ਕਹਿਣਾ ਉਹ ਜੋ ਹੈ ਸੱਚ ਤੋਂ ਯਹੀ ਹੈ। ਉਹ ਪਤੰਦਰਾ ਸੱਚ ਹੈ ਜਾਂ ਝੂਠ ਹੈ, ਇਹ ਤੂੰ ਵਜ਼ੀਰ ਦਫਾ, ਤੇਰਾ ਕੰਮ ਨਹੀਂ ਹੈ। ਤੂੰ ਵਜ਼ੀਰ ਦਫਾ, ਤੇਰਾ ਕੰਮ ਨਹੀਂ ਹੈ। ਮੇਰਾ ਮਤਲਬ ਹੈ ਧੀ ਪੁੱਤ ਦਾ ਰਿਸ਼ਤਾ ਹੋਣ ਡਿਆ ਹੋਵੇ ਤੇ ਜਿਹੜੇ ਮਾਂ ਪਿਓ ਨੇ ਉਹ ਉੱਥੇ ਨਹੀਂ ਦੱਸਦੇ ਵੀ ਇਹਦੀ ਕਰਤੂਤ ਕੀ ਹੈ, ਮੂੰਹ ਬੰਦ ਹੀ ਰੱਖਦੇ ਨੇ। ਹਰ ਥਾਂ ਤੇ ਬੋਲਣ ਦਾ ਕੋਈ ਥਾਂ ਹੁੰਦਾ ਹੈ ਨਾ। ਜਾਂ ਮੇਰਾ ਮਤਲਬ ਹੈ ਕਿ ਕਿਸੇ ਬੰਦੇ ਦੇ ਜਨਾਜ਼ੇ ਤੇ ਗਏ ਹੋਵੋ ਤੇ ਉੱਥੇ ਖੜੇ ਹੋ ਕੇ ਨਹੀਂ ਉਹਦੇ ਕੰਮ ਦੱਸਦੇ ਵੀ ਮੈਂ ਤੇ ਇਹਨੇ ਰਲ ਕੇ ਇਹ ਗੰਦੇ ਕੰਮ ਕੀਤੇ ਸਨ ਇਕੱਠੇ। ਮੇਰੇ ਕਹਿਣ ਦਾ ਮਤਲਬ ਹੈ ਕਿ ਥਾਂ ਟਿਕਾਣਾ ਹੁੰਦਾ ਹਰ ਗੱਲ ਦਾ। ਇਹ ਹਰ ਥਾਂ ਦੇ ਉੱਤੇ ਮੂੰਹ ਖੋਲ ਕੇ ਬੋਲਣਾ ਤਾਂ ਨਹੀਂ ਮੇਰੇ ਭਰਾ ਸ਼ੁਰੂ ਕਰ ਦਿੱਤਾ। ਵੀਰ ਜੀ ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਥੋੜ੍ਹਾ ਜਿਹਾ ਹਿਆ ਨੂੰ ਹੱਥ ਮਾਰੋ। ਹਿਆ ਨਹੀਂ ਵੱਜਦਾ ਤੇ ਚਲੋ ਕੋਈ ਮੇਰਾ ਮਤਲਬ ਹੈ ਆਸੇ ਪਾਸੇ ਹੋਰ ਥਾਂ ਮਤਲਬ ਕਿ ਖਾਮੋਸ਼ ਹੋ ਜਾਓ। ਨਹੀਂ ਸਮਝ ਆਉਂਦੀ ਸਵਾਲ ਦੀ ਤਾਂ ਉਹਨੂੰ ਆਖੋ ਵੀ ਬੀਬੀ ਮੈਨੂੰ ਨਹੀਂ ਸਮਝ ਆਈ, ਮੈਨੂੰ ਪੰਜਾਬੀ 'ਚ ਦੱਸ ਦੇ। ਅੱਛਾ ਯਲਦਾ ਹਕੀਮ ਜਿਹੜੀ ਹੈ ਇਹ ਅਫਗਾਨਿਸਤਾਨ ਤੋਂ ਗਈ ਹੋਈ ਹੈ। ਇਹਨੂੰ ਮੇਰੇ ਨਾਲ ਪਸ਼ਤੋ ਉਰਦੂ ਮਾੜੀ ਚੰਗੀ ਕੁਝ ਨਾ ਕੁਝ ਉਹ ਆਸਰਾ ਕਰੇਗੀ ਤੇਰੇ ਨਾਲ ਅਗਰ ਉਹਦੇ ਕੋਲ ਰਿਕੁਐਸਟ ਕਰੇਗਾ। ਬਹਰਹਾਲ ਮੈਂ ਨਾ ਫਾਂਟਾਂ ਕੱਢ ਕੇ ਰੱਖ ਦਿੱਤੀਆਂ ਨੇ ਸ਼ੇਰ ਦੇ ਬੱਚੇ ਨੇ। ਅੱਛਾ ਜੀ ਅਗਲੀ ਖਬਰ ਜਿਹੜੀ ਹੈ ਉਹ ਇੰਡੀਆ ਵੀ ਤੁਰ ਪਿਆ ਜੀ ਸਾਡੇ ਨਕਸ਼ੇ ਕਦਮ 'ਤੇ। ਉਹਨਾਂ ਆਖਿਆ ਉਹ ਸਿੱਖ ਲਿਆ ਉਹਨਾਂ ਸੀ ਸਾਡੇ ਚੌਧਰੀ ਕੋਲ। ਉਹਨਾਂ ਪਾਕਿਸਤਾਨ ਦਾ ਟਵਿੱਟਰ ਅਕਾਊਂਟ ਇੰਡੀਆ 'ਚ ਬੰਦ ਕਰ ਛੱਡਿਆ। ਹਾਂਜੀ ਉਹਨਾਂ ਨੇ ਪਾਕਿਸਤਾਨ ਦਾ ਟਵਿੱਟਰ ਅਕਾਊਂਟ ਇੰਡੀਆ 'ਚ ਬੰਦ ਕਰ ਦਿੱਤਾ। ਹੁਣ ਤੁਸੀਂ ਆਖੋਗੇ ਵੀ ਇੰਡੀਆ ਨੇ ਕਿਹੜਾ ਵੱਡਾ ਕੰਮ ਕੀਤਾ, ਇੱਕ ਟਵਿੱਟਰ ਅਕਾਊਂਟ। ਇੱਥੇ ਪਾਕਿਸਤਾਨ ਦੇ ਚੌਧਰੀ ਨਿਜ਼ਾਮਦੀਨ ਨੇ ਮਿਲੀਅਨਸ ਟਵਿੱਟਰ ਅਕਾਊਂਟ ਜਿਹੜੇ ਬੰਦ ਕੀਤੇ ਨੇ, ਲੱਖਾਂ। ਤੇ ਇੰਡੀਆ ਸਾਡੇ ਨਾਲ ਨਹੀਂ ਅੱਪੜ ਸਕਦਾ। ਸਾਡੀ ਟੈਕਨੋਲੋਜੀ ਉੱਥੇ ਇੰਡੀਆ ਗਈ, ਅਸੀਂ ਪੂਰਾ ਟਵਿੱਟਰ ਹੀ ਬੰਦ ਕਰ ਦਿੱਤਾ। ਉਹਨਾਂ ਇੱਕ ਅਕਾਊਂਟ ਪਾਕਿਸਤਾਨ ਦਾ ਬੰਦ ਕੀਤਾ। ਲੇਕਿਨ ਸਾਡੇ ਵਾਲਾ ਚੌਧਰੀ ਇਸ 'ਤੇ ਕੁਸਕਿਆ ਨਹੀਂ। ਜੀਓ TV ਨੇ ਖਬਰ ਦਿੱਤੀ ਲੇਕਿਨ ਇਹ 'ਤੇ ਕੋਈ ਜ਼ਿਆਦਾ ਬਿਆਨ ਨਹੀਂ ਦਿੱਤੇ ਕਿਉਂਕਿ ਚੌਧਰੀ ਨੂੰ ਪਤਾ ਸੀ ਵੀ ਦੁਨੀਆ ਨੇ ਲੜਫੇ ਲਾ ਦੇਣੇ ਨੇ ਵੀ ਸਾਡੇ ਤਾਂ ਜਨਾਬ ਪੂਰਾ ਹੀ ਟਵਿੱਟਰ ਬੰਦ ਕੀਤਾ, ਇੰਡੀਆ ਨੇ ਇੱਕ ਅਕਾਊਂਟ ਬੰਦ ਕਰ ਦਿੱਤਾ ਤੇ ਤੁਹਾਨੂੰ ਐਡੀ ਕਾਹਦੀ ਤਕਲੀਫ ਹੋ ਗਈ। ਰਿਆਜ਼ ਉਲ ਹਕ ਸਾਹਿਬ ਬੜਾ ਚੰਗਾ ਤਜਜ਼ੀਆ ਕਰਦੇ ਨੇ, ਚੰਗੇ ਤਜਜ਼ੀਆ ਨਿਗਾਰ ਨੇ, ਚੰਗੇ ਜਰਨਲਿਸਟ ਨੇ, ਅਸੀਂ ਇਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ। ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਅਗਲੇ 48 ਘੰਟਿਆਂ 'ਚ ਇੱਕ ਤਾਂ ਟਵਿੱਟਰ ਖੋਲ੍ਹ ਦੇ, ਦੂਸਰਾ ਇਮਰਾਨ ਖਾਨ ਦੀਆਂ ਮੁਲਾਕਾਤਾਂ ਤੋਂ ਪਾਬੰਦੀਆਂ ਖਤਮ ਕਰ ਦੇ, ਸਿਆਸੀ ਗ੍ਰਿਫਤਾਰੀਆਂ ਹਰਜ਼ਾ ਸਰਾਈਆਂ ਨੂੰ ਰੋਕ ਦੇ ਤੇ ਭਾਰਤ ਦੇ ਖਿਲਾਫ ਯਕ ਜ਼ੁਬਾਨ ਹੋ ਕੇ ਜਵਾਬ ਦੇ। ਵਰਨਾ ਮਰੇ ਹੋਏ ਨੂੰ ਮਾਰ ਕੇ ਉਹਦੇ ਕੋਲੋਂ ਜ਼ਿੰਦਾਬਾਦ ਦਾ ਨਾਅਰਾ ਲਵਾਉਣਾ ਕੋਈ ਚੰਗਾ ਕੰਮ ਨਹੀਂ। ਇਹ ਗੱਲਾਂ ਤਾਂ ਤੁਸੀਂ ਬੜੀਆਂ ਸੋਹਣੀਆਂ ਕੀਤੀਆਂ ਨੇ ਰਿਆਜ਼ ਉਲ ਹਕ ਸਾਹਿਬ, ਪਰ ਕੀਤੀਆਂ ਕਿਹਨਾਂ ਨਾਲ ਨੇ? ਉਹਨੇ ਹੈਗਾ ਜੱਟ ਜਾਣੇ ਜਾਂ ਬਿੱਜੂ। ਹੁਣ ਜਨਾਬ ਇਹਨਾਂ ਦਾ ਟਾਸ ਜਿਹੜਾ ਮੋਦੀ ਨਾਲ ਪਿਆ ਹੈ, ਅਸੀਂ ਤਾਂ ਅਜੇ ਵੀ ਇਹਨਾਂ ਨੂੰ ਆਨੇ ਆ ਵੀ ਉਹ ਬਿੱਜੂ ਹੈ। ਸਰਕਾਰ ਨਾ ਕਰੋ ਇਸ ਤਰ੍ਹਾਂ, ਕੌਮ ਇਕੱਠੀ ਕਰ ਲਓ, ਰਲ ਲਓ, ਇਮਰਾਨ ਖਾਨ ਨੂੰ ਜੇਲ੍ਹ 'ਚੋਂ ਕੱਢ ਲਓ, ਲੋਕਾਂ ਦੇ ਉੱਤੇ ਜ਼ੁਲਮ ਬੰਦ ਕਰ ਲਓ। ਇਹ ਜੋ ਕੁਝ ਸ਼ੁਰੂ ਕੀਤਾ ਇਹ ਰੁਕ ਜਾਓ, ਬਥੇਰਾ ਕਰ ਲਿਆ। ਹੁਣ ਇੱਥੇ ਬ੍ਰੇਕ ਲਾਓ ਤਾਂ ਕਿ ਇਕੱਠੇ ਹੋ ਕੇ ਉਹਦੇ ਨਾਲ ਨਿਬੜ ਲਈਏ, ਬਾਅਦ ਦੇ ਵਿੱਚ ਆਪੋ ਛਿੱਤਰੋ ਛਿੱਤਰੀ ਹੋ ਲਾਂਗੇ। ਲੇਕਿਨ ਸਮਝ ਸਾਨੂੰ ਨਹੀਂ ਆਉਣੀ, ਅਸੀਂ ਆਪਣਾ ਕੰਮ ਜਿਹੜਾ ਉਹ ਕਰਕੇ ਹਟਣਾ। ਅੱਛਾ ਜੀ ਅੱਗੋਂ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਵਰਲਡ ਬੈਂਕ ਆਂਦਾ ਹੈ ਕਿ ਪਾਕਿਸਤਾਨ ਜਿਹੜਾ ਹੈ, ਇਹ ਬੁੱਧ ਵਾਲੇ ਦਿਨ ਉਹਨਾਂ ਨੇ ਖਬਰ ਦਿੱਤੀ ਹੈ। ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਵਿੱਚ 1 ਕਰੋੜ ਬੰਦਾ ਜਿਹੜਾ ਹੈ ਉਹਨਾਂ ਨੂੰ ਅਗਲੇ ਜਿਹੜਾ ਸਾਲ ਚੱਲਣ ਡਿਆ ਇਹਦੇ ਵਿੱਚ ਰੋਟੀ ਪੂਰੀ ਨਹੀਂ ਲੱਭਣੀ। 1 ਕਰੋੜ ਬੰਦਾ ਇਹੋ ਜਿਹਾ 10 ਮਿਲੀਅਨ ਜਿਨ੍ਹਾਂ ਨੂੰ ਰੋਟੀ ਪਾਣੀ ਪੂਰਾ ਨਹੀਂ ਲੱਭਣਾ ਤੇ ਉਹਨਾਂ ਸ਼ਾਇਦ ਭੁੱਖਿਆਂ ਰਹਿ ਜਾਣਾ ਹੈ। ਜ਼ਾਹਿਰ ਉਹਨਾਂ 'ਚ ਫਿਰ ਬੜੇ ਸਾਰੇ ਮਰਨਗੇ ਵੀ ਭੁੱਖ ਨਾਲ, ਬਿਮਾਰੀਆਂ ਵੀ ਲੱਗਣਗੀਆਂ ਜਦੋਂ ਖੁਰਾਕ ਹੀ ਪੂਰੀ ਨਹੀਂ ਲੱਭਣ ਡਈ। ਮਤਲਬ ਵਰਲਡ ਬੈਂਕ ਨੇ ਆਖਿਆ ਕਿ ਗੁਰਬਤ ਇੰਨੀ ਹੋ ਗਈ, ਪਾਕਿਸਤਾਨ ਦੇ ਵਿੱਚ ਗੁਰਬਤ ਇੰਨੀ ਹੋ ਗਈ ਹੈ ਕਿ 1 ਕਰੋੜ ਐਸਾ ਬੰਦਾ ਹੋਣਾ ਜਿਹਨੂੰ ਰੋਟੀ ਪੂਰੀ ਨਹੀਂ ਲੱਭਣੀ। ਇਹ ਵਰਲਡ ਬੈਂਕ ਦੀ ਰਿਪੋਰਟ ਹੈ। ਅਤੇ ਇੱਥੇ ਸਾਡੇ ਚੌਧਰੀ ਦੀਆਂ ਅੰਗਰੇਜ਼ੀ ਤਕਰੀਰਾਂ ਸੁਣੋ, ਇੱਕ ਇਹਦੀ ਅੰਗਰੇਜ਼ੀ, ਸਾਡੇ ਚੌਧਰੀ, ਦੂਜੀ ਖਵਾਜੇ ਆਸਫ ਦੀ ਅੰਗਰੇਜ਼ੀ। ਮੈਂ ਆਖਿਆ ਲੰਬ ਕੱਢ ਕੇ ਰੱਖ ਦਿੱਤੀ ਹੈ ਚੌਧਰੀ ਸਾਹਿਬ ਦੋਵਾਂ ਨੇ ਤੁਸੀਂ। ਅੱਛਾ ਜੀ ਅਗਲੇ ਪਾਸੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ, ਅੱਛਾ ਲੰਬ ਕੀ ਹੁੰਦੀ ਹੈ ਵੀ ਦੱਸਦੇ ਹਾਂ ਤੁਹਾਨੂੰ। ਲੰਬ ਜਿਹੜੀ ਅੱਗ ਬਲਦੀ ਹੈ ਨਾ, ਅਤੇ ਅੱਗ ਦੇ ਉਤਲੇ ਪਾਸੇ ਜਿਹੜੀ ਉਹਦੀ ਲੰਬ ਤਾਂ ਨੂੰ ਜਾਂਦੀ ਉਹਨੂੰ ਲੰਬ ਆਉਂਦੇ ਨੇ, ਐਵੇਂ ਨਾ ਕਿਤੇ ਕੋਈ ਹੋਰ ਸ਼ਾਇਦ ਨਾ ਸਮਝ ਲੈਣਾ। ਅੱਛਾ ਜੀ ਅਗਲੀ ਖਬਰ, ਸੀਨੀਅਰ ਸਹਾਫੀ ਅਤੇ ਸਾਬਕ ਸੈਕਟਰੀ ਲਾਹੌਰ ਪ੍ਰੈਸ ਕਲੱਬ ਅਬਦੁਲ ਮਜੀਦ ਸਾਜਦ, ਇਹਨਾਂ ਨੂੰ ਲਾਹੌਰੋਂ ਇਹਨਾਂ ਦੇ ਘਰੋਂ ਅਗਵਾ ਕੀਤਾ। ਇਹਨਾਂ ਨੂੰ ਜਨਾਬ ਵਾਲਾ ਲੈ ਕੇ ਗਏ ਨੇ, 7 ਘੰਟੇ ਰੱਖਿਆ ਇਹਨਾਂ ਨੂੰ, ਅਤੇ ਫਿਰ ਠੋਕਰ ਨਿਆਜ਼ ਬੇਗ 'ਤੇ ਛੱਡ ਦਿੱਤਾ। ਭੱਲੇ ਉਹ ਸ਼ੇਰ ਬੱਗੇ ਉਹ ਮੇਰਾ ਅਖੀਰ ਹੀ ਕਰਕੇ ਉਧਰ ਮੋਦੀ ਹਮਲਾ ਕਰਨ ਨੂੰ ਫਿਰਦਾ। ਤੁਸੀਂ ਅਬਦੁਲ ਮਜੀਦ ਸਾਹਿਬ ਦਾ ਸਾਰਾ ਸਮਾਨ ਚੈੱਕ ਕਰਨ ਡਏ ਹੋ ਖੜ ਕੇ ਵੀ ਇਹਨਾਂ ਦੇ ਕੋਲ ਕੋਈ ਬਰੂਦ ਤਾਂ ਨਹੀਂ ਇਹਨਾਂ ਨੇ ਭਰਿਆ ਆਪਣੇ ਜਿਸਮ 'ਚ। ਉਹ ਖਿਆਲ ਕਰੋ ਜਰਨਲਿਸਟਾਂ ਦੇ ਉੱਤੇ। ਪਿਛਲੇ ਮੈਂ ਸੁਣਿਆ ਕਿ 24 ਘੰਟਿਆਂ ਦੇ ਵਿੱਚ ਉਮੈਰ ਸਾਹਿਬ ਦਾ ਟਵੀਟ ਸੀ ਕਿ ਪਤਾ ਨਹੀਂ ਕੋਈ 20 ਕਿ 25 ਲੋਕਾਂ ਦੇ ਉੱਤੇ ਪੀਕਾ ਕਾਨੂੰਨ ਦੇ ਤਹਿਤ ਪੰਜਾਬ 'ਚ ਮੁਕੱਦਮੇ ਕਰ ਦਿੱਤੇ ਨੇ। ਮੁਲਕ ਵੇਖੋ ਬਾਹਰੋਂ ਜੰਗ ਲੱਗਣ ਡਈ ਹੈ ਅਤੇ ਅਸੀਂ ਇੱਥੇ ਆਪਣੇ ਜਰਨਲਿਸਟਾਂ ਨੂੰ ਪੀਕਾ ਅਤੇ ਫੀਕਾ ਪਤਾ ਨਹੀਂ ਕੀ ਕੁਛ ਅਤੇ ਟੀਕਾ ਕਿਹੜੀ ਸ਼ਾਵਾਂ ਠੋਕਣ ਡਏ। ਅੱਛਾ ਅਗਲੇ ਪਾਸੇ ਰਿਆਸਤ ਇਮਰਾਨ ਖਾਨ ਨਾਲ ਮੁਲਾਕਾਤ ਨਹੀਂ ਕਰਨ ਦੇਣ ਡਈ, ਤੁਹਾਨੂੰ ਪਤਾ ਹੀ ਹੈ। ਡਾਕਟਰ ਯਾਸਮੀਨ ਰਾਸ਼ਦ ਦਾ ਕਲੀਨਿਕ ਬੰਦ ਕਰਨ ਡਏ ਨੇ।
ਉਹ ਆਪ ਉਹਨਾਂ ਨੂੰ ਜੇਲ੍ਹ 'ਚ ਰੱਖਿਆ। ਹੁਣ ਇਹਦੇ ਨਾਲ ਵੀ ਦਿਲ ਨਹੀਂ ਭਰਿਆ ਮਰੀਮ ਨਵਾਜ਼ ਦਾ, ਅਤੇ ਉਹਨਾਂ ਦਾ ਬਾਹਰ ਜਿਹੜਾ ਕਲੀਨਿਕ ਹੈ ਉਹਨੂੰ ਬੰਦ ਕਰਨ ਦੇ ਹੁਣ ਨੋਟਿਸ ਦੇਣ ਡਏ ਨੇ। ਅਤੇ ਜ਼ਾਹਿਰ ਹੈ ਉੱਥੇ ਕੋਈ ਮਰੀਜ਼ਾਂ ਦਾ ਵਿਚਾਰਿਆਂ ਦਾ ਇਲਾਜ ਹੁੰਦਾ ਹੋਏਗਾ, ਪਿੱਛੋਂ ਕੋਈ ਡਾਕਟਰ ਕਰਦੇ ਹੋਣਗੇ, ਉਹਨਾਂ ਆਖਿਆ ਨਹੀਂ ਇਹ ਵੀ ਨਹੀਂ ਚੱਲਣ ਦੇਣਾ, ਕਲੀਨਿਕ ਵੀ ਨਹੀਂ ਚੱਲਣ ਦੇਣਾ। ਇਲਜ਼ਾਮ ਕੀ ਹੈ ਜੀ, ਉਹ ਕਿਸੇ ਕੋਠੀ 'ਚ ਬਣਿਆ ਜੀ, ਇਹ ਕਮਰਸ਼ੀਅਲ ਕੰਮ ਹੋ ਰਿਹਾ। ਬਟ ਡਾਕਟਰ ਦਾ ਕਲੀਨਿਕ ਕਿਹੜਾ ਕਮਰਸ਼ੀਅਲ ਐਸਾ ਕੰਮ ਹੈ ਜਿਹਦਾ ਕੋਈ ਬਰੂਦ ਡਿੱਗ ਪੈਣਾ। ਹਰ ਕਾਨੂੰਨ ਜਿਹੜਾ ਉਹਦੀ ਕੋਈ ਲੌਜਿਕ ਹੁੰਦੀ। ਕਮਰਸ਼ੀਅਲ ਕੰਮ ਦਾ ਮਤਲਬ ਹੈ ਅਗਰ ਘਰਾਂ ਦੇ ਲਾਗੇ ਤੁਸੀਂ ਕਿਤੇ ਕੋਈ ਉੱਥੇ ਬਣਾ ਦਿੰਦੇ ਹੋ, ਕੋਈ ਫਲੋਰ ਮਿਲ ਲਾ ਦਿੰਦੇ ਹੋ, ਜਾਂ ਕੋਈ ਹੋਰ ਚੱਕੀ ਚੁੱਕੀ ਲਾ ਦਿੰਦੇ ਹੋ ਜਿਹਦੇ ਨਾਲ ਲੋਕੀ ਆਵਾਜ਼ਾਰ ਹੁੰਦੇ ਨੇ, ਮਰੀਜ਼ ਉੱਥੇ ਡਾਕਟਰ ਨੂੰ ਮਿਲ ਕੇ ਚਲੇ ਜਾਣਗੇ। ਅਤੇ ਇਹਦੇ 'ਚ ਐਸਾ ਕਿਹੜਾ ਕੰਮ ਹੈ। ਬਹਰਹਾਲ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਖਬਰ ਹੈ ਕਿ ਪਾਕਿਸਤਾਨ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਇੱਕ ਹੀ ਵਜ੍ਹਾ ਸਭ ਤੋਂ ਵੱਡੀ ਹੈ, ਇਹ ਜੋ ਵਿਲਸਨ ਸਾਹਿਬ ਨੇ ਕਿਹਾ, ਔਰ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਨਹੀਂ ਹੈ ਪਾਕਿਸਤਾਨ 'ਚ, ਉਹਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਮਾਮਲਾਤ ਖਰਾਬ ਨੇ। ਉਹਨਾਂ ਨੇ ਤਾਂ ਖੈਰ ਜਿਹੜਾ ਟੈਰਰਿਸਟ ਅਟੈਕ ਇੰਡੀਆ ਦਾ ਉਹ ਵੀ ਇਹਦੇ ਨਾਲ ਜੋੜਿਆ, ਅਤੇ ਉਹਨਾਂ ਨੇ ਕਿਹਾ ਹੈ ਕਿ ਡੈਮੋਕ੍ਰੇਸੀ ਪਾਕਿਸਤਾਨ 'ਚ ਰਿਸਟੋਰ ਹੋਣੀ ਚਾਹੀਦੀ ਹੈ। ਇਹ ਹੀ ਇੱਕ ਤਰੀਕਾ ਹੈ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣ ਦਾ। ਇਹ ਟਵੀਟ ਵੀ ਬੜਾ ਭਰਵਾਂ ਹੈ, ਅਤੇ ਇਹਦੇ ਕੋਲੋਂ ਵੀ ਚੌਧਰੀ ਸਾਹਿਬ ਨੂੰ ਬੜਾ ਡਰ ਲੱਗਣਾ ਇਸ ਗੱਲ ਤੋਂ। ਬਹਰਹਾਲ ਅੱਗੇ ਤੁਰਨੇ, ਪਾਕਿਸਤਾਨ ਦੇ ਬਾਕਸਰ ਉਸਮਾਨ, ਉਹਨਾਂ ਦਾ ਨਾਂ ਹੈ ਉਸਮਾਨ ਵਜ਼ੀਰ, ਉਹਨੇ ਭਾਰਤੀ ਬਾਕਸਰ ਐਸਫਰਾਨ ਨੂੰ ਪਹਿਲੇ ਮਰਹਲੇ 'ਚ ਨਾਕਆਊਟ ਕੀਤਾ। ਬੱਲੇ ਬਈ ਸ਼ੇਰ ਬਚਿਆ। ਮੇਰਾ ਮਤਲਬ ਹੈ ਮੁਬਾਰਕ ਹੋਏ ਤੈਨੂੰ ਵੀ, ਤੇਰੇ ਕੋਚਾਂ ਨੂੰ ਵੀ, ਅਤੇ ਤੇਰੇ ਨਾਲ ਵਾਲੇ ਸਾਰਿਆਂ ਨੂੰ। ਚਲੋ ਕਦੇ ਸਾਡੇ ਵਾਸਤੇ ਵੀ ਚੰਗੀ ਖਬਰ ਆਈ ਹੈ। ਅੱਜ ਕੱਲ੍ਹ ਤਾਂ ਸਾਡੇ ਵਾਸਤੇ ਇੰਝ ਹੀ ਹੈ ਵੀ ਕੋਈ ਬੰਬ ਹੀ ਆਉਂਦਾ ਸਾਡੇ ਵੱਲ ਨੂੰ, ਅਤੇ ਪਾਕਿਸਤਾਨੀਆਂ ਵੱਲ ਨੂੰ ਕੋਈ ਚੰਗੀ ਖਬਰ ਆਉਂਦੀ ਕੋਈ ਨਹੀਂ। ਲੇਕਿਨ ਚਲੋ ਇਹ ਵੀ ਇੱਕ ਚੰਗੀ ਗੱਲ ਹੈ, ਮੈਂ ਇਹੀ ਕਹਾਂਗਾ ਕਿ ਇੱਕ ਅੱਛੀ ਖਬਰ ਹੈ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਸ਼ੇਖੂਪੁਰੇ ਦੇ ਵਿੱਚ ਦੋ ਨੌਜਵਾਨਾਂ ਨੂੰ ਚੁੱਕ ਲਿਆ ਪੰਜਾਬ ਪੁਲਿਸ ਨੇ, ਔਰ ਉਹਨਾਂ ਨੂੰ ਚੁੱਕ ਕੇ ਅਤੇ ਉਹਨਾਂ ਦੇ ਕੋਲੋਂ ਪਹਿਲਾਂ ਤਾਂ ਉਹਨਾਂ ਦੇ ਘਰ ਵਾਲਿਆਂ ਕੋਲੋਂ 1 ਕਰੋੜ ਤੇ ਇੱਕ ਗੱਡੀ ਦੀ ਡਿਮਾਂਡ ਕੀਤੀ। ਬਾਅਦ ਦੇ ਵਿੱਚ ਉਹ ਨਾ ਲੱਭੀ, ਅਤੇ ਫਿਰ ਲਾਹੌਰ ਦੇ ਇੱਕ SHO ਦੇ ਜ਼ਰੀਏ ਜਿਹੜਾ ਨੇ ਉਹ ਮੁੰਡਿਆਂ ਨੂੰ ਛੁਡਾਉਣ ਵਾਸਤੇ 15 ਲੱਖ ਰੁਪਈਆ ਵਸੂਲ ਕੀਤਾ। ਅੱਛਾ, ਦੂਸਰੇ ਪਾਸੇ ਪੰਜਾਬ ਪੁਲਿਸ ਦੇ 5 ਅਹਿਲਕਾਰਾਂ ਦੇ ਉੱਤੇ ਮੁਸ਼ਤਮਿਲ ਇਹ ਇੱਕ ਹਨੀ ਟਰੈਪ, ਜਿਹਦੇ ਵਿੱਚ ਕੁੜੀਆਂ ਵੀ ਨਾਲ ਸ਼ਾਮਿਲ ਨੇ, ਔਰ 5 ਕੁੜੀਆਂ ਨੇ ਅਤੇ 5 ਮੁੰਡੇ ਨੇ, ਅਤੇ ਇਹ ਪੁਲਿਸ ਵਾਲੇ ਹੀ ਨੇ ਸਾਰੇ ਮੇਰੇ ਖਿਆਲ ਜ਼ਿਆਦਾ। ਉਹ ਲੋਕਾਂ ਨੂੰ ਪਹਿਲਾਂ ਗੰਦੀਆਂ ਗੰਦੀਆਂ ਕਾਲਾਂ ਕਰਦੇ ਨੇ, ਅਤੇ ਤੁਹਾਡੇ ਵਰਗੇ ਦੰਦ ਕੱਢਣ ਡਏ ਜੇ ਨੇ ਜਿਸ ਵੇਲੇ ਕਾਲ ਆਉਂਦੀ ਤਾਂ ਬੜੇ ਰਾਜ਼ੀ ਹੁੰਦੇ ਨੇ। ਇਹ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਾਂ ਵੀ ਚੌਧਰੀ ਸਾਹਿਬ ਮੈਨੂੰ ਵੀ ਇਹੋ ਜਿਹੇ ਫੋਨ ਬੜੇ ਕਰਾਉਂਦੇ ਨੇ, ਇਹ ਕਿ ਕਿਤੇ ਫਸ ਜਾਏਗਾ ਮੇਰਾ ਮਤਲਬ ਫੋਨ ਆਉਂਦਾ ਅਤੇ ਜਾਂ ਮੈਸੇਜ ਆਉਂਦੇ ਨੇ, ਅਤੇ ਬੜਾ ਧਿਆਨ ਕਰਨਾ ਪੈਂਦਾ। ਅਤੇ ਚੌਧਰੀ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਵੀ ਕਰਵਾਉਂਦੇ ਨੇ, ਅਤੇ ਇਹ ਨਿੱਕੇ ਚੌਧਰੀ ਸਾਹਿਬ ਜਿਹੜੇ ਨੇ, ਅਤੇ ਫਿਰ ਤੁਸੀਂ ਚੁੱਕ ਲੈਂਦੇ ਹੋ, ਫਿਰ ਤੁਹਾਡੀਆਂ ਉਹ ਗੱਲਾਂ ਕਰ ਲੈਂਦੇ ਨੇ ਰਿਕਾਰਡ, ਅਤੇ ਫਿਰ ਬਣ ਜਾਂਦੀਆਂ ਨੇ ਫਿਲਮਾਂ, ਅਤੇ ਫਿਰ ਹਨੀ ਟਰੈਪ ਹੋ ਜਾਂਦਾ। ਅਤੇ ਜ਼ਰਾ ਥੋੜ੍ਹਾ ਜਿਹਾ ਅਵਾਇਡ ਕਰਿਆ ਕਰੋ ਇਹੋ ਜਿਹੀਆਂ ਫੋਨ ਕਾਲਾਂ ਨੂੰ, ਆਪਣਾ ਧਿਆਨ ਚੰਗੇ ਕੰਮਾਂ ਦੇ ਉੱਤੇ ਰੱਖਿਆ ਕਰੋ। ਅਤੇ ਬਹਰਹਾਲ ਇਹ ਹਨੀ ਟਰੈਪ ਗੈਂਗ ਫੜਿਆ ਗਿਆ, ਅਤੇ ਗੈਂਗ ਨੇ 50 ਤੋਂ ਜ਼ਿਆਦਾ ਅਫਰਾਦ ਨੂੰ ਉਹਨਾਂ ਦੀਆਂ ਫਿਲਮਾਂ, ਵੀਡੀਓ, ਟੋਟੇ ਛੋਟੇ ਬਣਾ ਕੇ ਫਿਰ ਬਲੈਕਮੇਲ ਕਰਕੇ ਅਤੇ ਕਰੋੜਾਂ ਰੁਪਈਆ ਉਹਨਾਂ ਦੇ ਕੋਲੋਂ ਹਾਸਿਲ ਕੀਤਾ। ਅਤੇ ਇਹ ਵੀ ਹੁਣ ਜਿਹੜੀ ਹੈ ਜੀ ਇਹ ਖਬਰ ਹੈ। ਅੱਛਾ, ਅਗਲੀ ਖਬਰ ਵੀ ਬੜੀ ਇੰਟਰਸਟਿੰਗ ਹੈ। PTI ਵਾਲੇ ਜੇਲ੍ਹ ਹਕਾਮ ਦੇ ਖਿਲਾਫ ਪਟੀਸ਼ਨ ਕਰਦੇ ਫਿਰ ਰਹੇ ਨੇ, ਉਹ ਇਮਰਾਨ ਖਾਨ ਨਾਲ ਮੁਲਾਕਾਤ ਨਹੀਂ ਕਰਾਉਂਦੇ। ਅਤੇ ਚੌਧਰੀ ਨਿਜ਼ਾਮਦੀਨ ਨੇ ਨਵਾਂ ਕੰਮ ਕੀਤਾ, ਉਹਨਾਂ ਜੇਲਰ ਨੂੰ ਆਖਿਆ ਵੀ ਤੂੰ ਵੀ ਇਹਨਾਂ ਦੇ ਉੱਤੇ ਪਰਚਾ ਕਰਾ ਦੇ। ਹਾਂ, ਉਹ 751 ਦੇ ਪਰਚੇ ਕਰਾਉਂਦੇ ਨਾ ਪਿੰਡਾਂ ਦੇ ਵਿੱਚ, ਵੀ ਲੜਾਈ ਹੋਈ ਦੋਵਾਂ ਪਾਰਟੀਆਂ 'ਤੇ ਕਰਦੇ, ਉਹਨਾਂ ਜੇਲਰ ਕੋਲੋਂ ਵੀ। ਹਾਲਾਂਕਿ ਵੇਖੋ ਵੀ ਜੇਲਰ ਜਿਹੜਾ ਉਹ ਮਿਲ ਨਹੀਂ ਦਿੰਦਾ, ਸੁਪਰੀਡੈਂਟ ਜਿਹੜਾ ਉਹਨੇ ਹੁਣ ਅਦਾਲਤ ਜਾ ਕੇ ਤੋਹੀਨ ਅਦਾਲਤ PTI ਦੇ ਲੋਕਾਂ 'ਤੇ ਕਰ ਦਿੱਤੀ ਹੈ ਕਿ ਜੀ ਇਹ ਮੇਰੀ ਤੋਹੀਨ ਕਰਦੇ ਨੇ, ਜਾਂ ਅਦਾਲਤ ਦੀ ਤੋਹੀਨ ਕਰਦੇ ਨੇ, ਜਾਂ ਮੇਰੇ 'ਤੇ ਗਲਤ ਇਲਜ਼ਾਮ ਲਾਉਂਦੇ ਨੇ, ਮੈਂ ਤਾਂ ਕੰਮ ਨਹੀਂ ਕਰਦਾ। ਮਤਲਬ ਨਾਲੇ ਚੋਰ ਅਤੇ ਨਾਲੇ ਸੀਨਾ ਜ਼ੋਰ, ਇਹ ਕੰਮ ਜਿਹੜਾ ਜੇਲ੍ਹ ਸੁਪਰੀਡੈਂਟ ਜਿਹੜਾ ਉੱਥੇ ਅਡਿਆਲਾ ਦੇ ਵਿੱਚ ਕਰ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਫੈਸਲਾਬਾਦ ਦੇ ਇੱਕ ਜ਼ਰਈ ਸਾਇੰਸਦਾਨ ਨੇ 200 ਦਿਨ ਆਂਡੇ ਦੇਣ ਵਾਲੀ ਮੁਰਗੀ ਦੀ ਨਸਲ ਤਿਆਰ ਕਰ ਲਈ ਹੈ। ਚਲੋ ਜੀ, ਚੰਗਾ ਕੰਮ ਹੈ। ਫਿਰ ਇਹ ਜਿਹੜੀ ਵਿੱਚ ਕੋਈ ਮੇਰਾ ਮਤਲਬ 150 ਦਿਨ ਹੈ, ਉਹ ਕੀ ਖਬਰਾਂ ਦਿਆ ਕਰੇਗੀ ਜੇ ਆਂਡੇ ਨਹੀਂ ਦਿਆਗੀ ਕੋਈ, ਉਹ ਵੀ ਕੋਈ ਮੈਨੂੰ ਪਤਾ ਹੈ ਕਿ ਉਹਨੂੰ ਕੋਈ ਰੈਸਟ ਵੀ ਦੇਣੀ ਹੈ ਤੁਸੀਂ, ਲੇਕਿਨ ਥੋੜ੍ਹਾ ਜਿਹਾ ਹੋਰ ਵਧਾਓ ਦੇਣ, ਕਿਉਂਕਿ ਬੰਦੇ ਸਾਡੇ ਭੁੱਖ ਨਾਲ ਮਰਨ ਡਏ ਨੇ। ਅੱਜ ਤੁਹਾਨੂੰ ਖਬਰ ਦਿੱਤੀ ਹੈ ਵੀ ਵਰਲਡ ਬੈਂਕ ਕਹਿਣ ਡਿਆ ਜਿਹੜਾ ਅੱਜ ਦੀ ਨਿਊਜ਼ ਹੈ ਵੀ 1 ਕਰੋੜ ਬੰਦੇ ਨੂੰ ਰੋਟੀ ਪੂਰੀ ਨਹੀਂ ਲੱਭਣੀ ਪਾਕਿਸਤਾਨ 'ਚ। ਅਤੇ ਇਹਨਾਂ ਹਾਲਾਤ ਦੇ ਵਿੱਚ ਜਨਾਬ ਮੁਰਗੀ ਨੂੰ ਜਿਹੜਾ ਹੈ ਨਾ ਉਹ 150 ਦਿਨਾਂ ਦੀ ਛੁੱਟੀ ਨਾ ਦਿਓ, ਥੋੜ੍ਹੀਆਂ ਛੁੱਟੀਆਂ ਉਹਦੀਆਂ ਘਟਾਓ। ਅੱਛਾ ਜੀ, ਅੱਗੋਂ ਮਗਰਬੀ ਰਿਆਸਤ ਰਾਜਸਥਾਨ ਤੋਂ ਤਲਕ ਰੱਖਣ ਵਾਲੇ ਇੰਡੀਅਨ ਸ਼ਹਿਰੀ ਸ਼ੈਤਾਨ ਸਿੰਘ ਦਾ ਵਿਆਹ ਹੋਣਾ ਸੀ। ਅਟਾਰੀ ਦੇ ਰਾਹ ਉਹਨੇ ਲੰਘ ਕੇ ਅਤੇ ਵਿਆਹ ਕਰਾਉਣਾ ਸੀ ਇਸ ਪਾਸੇ, ਅਤੇ ਹੁਣ ਸਰਹੱਦਾਂ ਹੋ ਗਈਆਂ ਨੇ ਬੰਦ, ਅਤੇ ਸ਼ੈਤਾਨ ਸਿੰਘ ਜਿਹੜਾ ਉਹ ਬੜਾ ਪਰੇਸ਼ਾਨ ਹੈ ਕਿ ਮੇਰੇ ਨਾਲ ਕੀ ਬਣੇਗਾ। ਅਤੇ ਜ਼ਾਹਿਰ ਹੈ ਕਾਰੋਬਾਰ ਵੀ ਬੰਦ ਹੈ, ਵਾਹਗਾ ਅਟਾਰੀ ਮੋਦੀ ਨੇ ਬੰਦ ਕਰ ਛੱਡਿਆ, ਅਤੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਜਿਹੜਾ ਉਹ ਭੁਗਤਦਾ ਹੈ ਸਭ ਤੋਂ ਪਹਿਲਾਂ।
ਬਾਕੀ ਤੇ ਕਿਸੇ ਨੂੰ ਐਡਾ ਕੋਈ ਤੁਹਾਨੂੰ ਪਤਾ ਠੰਡ ਪ੍ਰੋਗਰਾਮ ਹੈ, ਬਾਕੀਆਂ ਨੂੰ ਐਡਾ ਫਰਕ ਬਾਰਡਰ ਬੂਡਰ ਸੀਲ ਹੋਣ ਤੇ ਪੈਂਦਾ, ਪਰ ਘੱਟ ਪੈਂਦਾ, ਪਰ ਬਹੁਤਾ ਪੰਜਾਬ ਵਾਲਿਆਂ ਨੂੰ ਪੈਂਦਾ। ਇਸ ਵਾਰੀ ਸ਼ੁਕਰ ਹੈ ਵੀ ਪਾਕਿਸਤਾਨ ਵਾਲਿਆਂ ਨੇ ਜਿਸ ਵੇਲੇ ਵੀਜ਼ੇ ਕੈਂਸਲ ਕੀਤੇ ਨੇ, ਬਾਰਡਰ ਬੰਦ ਕੀਤੇ ਨੇ ਹਿੰਦੁਸਤਾਨ ਦੇ ਜਵਾਬ 'ਚ, ਤੇ ਸਿੱਖ ਜਿਹੜੇ ਯਾਤਰੀ ਨੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ। ਮੇਰਾ ਦਿਲ ਬੜਾ ਰਾਜ਼ੀ ਇਸ ਗੱਲ 'ਤੇ। ਇਹ ਕਮ ਅਜ਼ ਕਮ ਉਹਨਾਂ ਨੂੰ ਇਹ ਆਸਾਨੀ ਦਿੱਤੀ ਹੈ। ਉਹ ਜੋ ਵੀ ਕਰਦੇ ਨੇ ਸਾਡੇ ਵੱਲੋਂ ਚੰਗਾ ਕੰਮ ਹੀ ਹੋਣਾ ਚਾਹੀਦਾ, ਤਾਂ ਕਿ ਚੰਗੇ ਕੰਮ ਦਾ ਹੀ ਸਤਿਕਾਰ ਹੁੰਦਾ ਹੈ ਅਤੇ ਸਾਡੇ ਕੋਲੋਂ ਚੰਗੇ ਕੰਮ ਹੋਣੇ ਚਾਹੀਦੇ ਨੇ, ਤਾਂ ਕਿ ਉੱਧਰੋਂ ਕੋਈ ਸਾਨੂੰ ਸੀਸ ਲੱਭੇ। ਅਤੇ ਇਹ ਲੋਕੀ ਮਖੌਲ ਵੀ ਕਰਨ ਡਏ ਨੇ ਮੋਹਸਿਨ ਨਕਵੀ ਸਾਹਿਬ ਦਾ, ਕਿ ਮੋਹਸਿਨ ਨਕਵੀ ਸਾਹਿਬ ਦਾ ਐਲਾਨ ਸਿਕਿਉਰਿਟੀ ਖਦਸ਼ਾਤ ਦੇ ਬਾਇਸ ਪਾਕਿਸਤਾਨ ਭਾਰਤ ਜੰਗ ਜਿਹੜੀ ਉਹ ਦੁਬਈ 'ਚ ਕਰਵਾਉਣੀ ਹੈ। ਉਹ ਯਾਰ ਕੋਈ ਖੁਦਾ ਦਾ ਨਾਂ ਲਓ, ਜੰਗ ਦੁਬਈ 'ਚ ਜਾ ਕੇ ਕਿਉਂ ਹੋਣੀ ਹੈ? ਉੱਥੇ ਕ੍ਰਿਕਟ ਮੈਚ ਹੁੰਦੇ ਨੇ। ਜੰਗ ਤਾਂ ਜਦੋਂ ਹੁੰਦੀ ਹੈ ਰੱਬ ਮਾਫ ਕਰੇ ਉੱਥੇ ਹੀ ਹੁੰਦੀ ਜਿੱਥੇ ਹੋਣੀ ਹੈ। ਇਹੋ ਜਿਹੇ ਮਖੌਲ ਨਾ ਕਰੋ ਅਤੇ ਕੋਈ ਖਿਆਲ ਕਰੋ। ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੇ, ਹੈਰਾਨ ਹੋਵੋਗੇ। ਲਾਹੌਰ ਦੇ ਵਿੱਚ ਖਾਤੂਨ SHO ਤੋਂ ਵਾਰਦਾਤ ਦੇ ਦੌਰਾਨ ਇਸਤੇਮਾਲ ਹੋਣ ਵਾਲਾ ਪਿਸਤੌਲ ਬਰਾਮਦ ਹੋਇਆ। ਆਹੋ, ਇੱਕ ਖਾਤੂਨ SHO, ਉਹਦੇ ਕੋਲੋਂ ਕਿਸੇ ਵਾਰਦਾਤ 'ਚ ਇਸਤੇਮਾਲ ਹੋਣ ਵਾਲਾ ਪਿਸਤੌਲ ਬਰਾਮਦ ਹੋ ਗਿਆ ਅਤੇ ਡਾਕੂਆਂ ਨੇ ਡਕੈਤੀ ਦੀ ਵਾਰਦਾਤ ਤੋਂ ਬਾਅਦ ਸਮਾਨ ਵੰਡਿਆ ਅਤੇ ਵੰਡਣ ਦੇ ਦੌਰਾਨ ਉਸੇ ਘਰ 'ਚ ਰਹਿਣ ਵਾਲੀ ਜਿਹੜੀ ਰੈਸ਼ ਪਜ਼ੀਰ ਖਾਤੂਨ ਸੀ ਉਹਨੂੰ ਉਹ ਪਿਸਤੌਲ ਹਿੱਸੇ 'ਚ ਦੇ ਛੱਡਿਆ। ਠੀਕ ਹੈ ਜੀ। ਉਹ ਬਾਅਦ 'ਚ ਪਤਾ ਲੱਗਾ ਵੀ ਉਹ ਜਿਹੜੀ ਖਾਤੂਨ ਸੀ ਉਹ SHO ਵੂਮਨ ਪੁਲਿਸ ਸਟੇਸ਼ਨ ਲਾਹੌਰ ਦੀ SHO ਹੈ। ਅਤੇ ਮਤਲਬ ਇਹਦਾ ਇਸ ਖਬਰ ਤੋਂ ਤਾਂ ਇਹੀ ਪਤਾ ਲੱਗਦਾ ਵੀ ਉਹ ਵੀ ਡਾਕੇ ਨਾਲ ਰਲ ਕੇ ਮਾਰਦੀ ਹੈ ਅਤੇ ਉਹਦੇ ਕੋਲੋਂ ਡਾਕੇ ਦੇ ਵਿੱਚ ਇਸਤੇਮਾਲ ਹੋਣ ਵਾਲਾ ਪਿਸਤੌਲ ਲਓ। ਹੁਣ ਗੱਲਾਂ ਕਰ ਲਓ ਅੱਗੇ। ਅਤੇ ਇਹ ਜਿਹੜੀ ਮਿਸ ਪਿਸਤੌਲ ਹੈ, ਪਹਿਲਾਂ ਅਸੀਂ ਇੱਕ ਮੈਡਮ ਰੋਲੈਕਸ ਦੀ ਗੱਲ ਕੀਤੀ ਸੀ ਅਤੇ ਇਹ ਹੁਣ ਮੈਡਮ ਪਿਸਤੌਲ ਆ ਗਈ ਹੈ ਨਵੀਂ। ਇਹਦੇ ਉੱਤੇ ਫਾਲੋ ਅਪ ਕਰਾਂਗੇ। ਇਸ ਮੁਕੱਦਮੇ ਨੂੰ ਛੱਡ ਦੇਣਾ ਉਹਨਾਂ ਨੇ 2-4 ਦਿਨਾਂ 'ਚ ਇਹਦੀ ਜ਼ਮਾਨਤ ਹੋ ਜਾਣੀ। ਇਹਨੂੰ ਕਿਹਨੇ ਪੁੱਛਣਾ? ਇਹਦੇ 37ਵੀਂ 100 ਨੇ। ਜਿਹੜਾ ਜਿੰਨਾ ਗੁੰਡਾ ਹੈ ਓਨਾ ਉੱਚਾ ਹੈ। ਅਤੇ ਇਹ ਜਿਹੜੀ ਵੀ ਬੀਬੀ ਹੈ ਇਹਨੇ ਤਾਂ ਬੜੀ ਤਰੱਕੀ ਕਰਨੀ ਹੈ। ਮੈਡਮ ਰੋਲੈਕਸ ਤੱਕ ਪਹੁੰਚੇਗੀ ਰੱਬ ਦੇ ਹੁਕਮ ਨਾਲ, ਕੋਈ ਇਹਨੂੰ ਹੱਥ ਨਹੀਂ ਲਾ ਸਕੇਗਾ। ਬਹਰਹਾਲ ਇਸ ਖਬਰ ਨੂੰ ਫਾਲੋ ਅਪ ਕਰਾਂਗੇ ਅਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।